ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੂਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਲਤਾਂ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ। 2-3 ਦਿਨ ਦੇ ਕਰੀਬ ਸਮਾਂ ਹੋ ਚੱਲਿਆ ਜਦੋਂ ਤੋਂ ਮਾਨ ਸਾਹਿਬ ਦੇ ਨਾਲ ਜੁੜਦੀ ਜਿਹੜੀ ਵੀਡੀਓ ਹੈ ਉਸ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ। ਕਦੀ ਸਿੱਖ ਜਥੇਬੰਦੀਆਂ ਦੀ ਗੱਲ ਆ ਜਾਂਦੀ ਹੈ, ਕਦੀ ਅਕਾਲ ਤਖਤ ਸਾਹਿਬ ਦੀ ਗੱਲ ਆ ਜਾਂਦੀ ਹੈ ਤੇ ਕਦੀ ਮੁੱਖ ਮੰਤਰੀ ਮਾਨ ਹੁਣੀ ਆਪ ਅੱਗੇ ਹੋ ਕੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਨੇ। ਅੱਜ ਇਸੇ ਦੇ ਨਾਲ ਇੱਕ ਹੋਰ ਵਰਤਾਂਤ ਘੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਮੁੱਖ ਮੰਤਰੀ ਸਾਹਿਬ ਲੋਕ ਮਿਲਣੀ 'ਚ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਜਥੇਦਾਰ ਗੜਗੱਜ ਹੋਣਾ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਸੀ ਵੀ ਇਹਨਾਂ ਨੂੰ ਕੋਈ ਮੂੰਹ ਨਾ ਲਾਵੇ, ਉਸ ਨੂੰ ਭੰਨਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇੱਕ ਲੰਬੀ ਕਤਾਰ ਦੇ ਵਿੱਚ ਸਾਰੇ ਨੀਲੇ ਬਾਣੇ ਵਾਲੇ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਉਹਨਾਂ ਨੂੰ ਆਪਣੀ ਲੋਕ ਮਿਲਣੀ 'ਚ ਬਿਠਾਇਆ ਹੋਇਆ ਸੀ ਤੇ ਉਹਨਾਂ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਬਾਰ-ਬਾਰ ਕੈਮਰੇ ਤੇ ਦਿਖਾਇਆ ਜਾ ਰਿਹਾ ਸੀ। ਇਸੇ ਦੇ ਨਾਲ ਆਮ ਆਦਮੀ ਪਾਰਟੀ ਨੇ ਹੁਣ ਇੱਕ ਰਿਪੋਰਟ ਵੀ ਕੱਢ ਲਿਆਂਦੀ ਹੈ ਇਸੇ ਵੀਡੀਓ ਦੇ ਨਾਲ ਜਾ ਜੁੜਦੀ। ਪਾਇਓ ਜ਼ਰਾ ਚਾਨਣਾ, ਇਹ ਕਿੱਧਰ ਨੂੰ ਜਾਊਗਾ ਮਾਮਲਾ। ਦੇਖੋ, ਜਿਹੜੀ ਪਹਿਲੀ ਗੱਲ ਤੁਹਾਡੀ ਹੈਗੀ ਹੈ ਨੈਰੇਟਿਵ ਦੀ, ਤੇ ਮੈਂ ਇਹਦਾ ਇੱਕ ਨਿਚੋੜ ਕੱਢਿਆ ਸੀ। ਅੱਜ ਦੁਪਹਿਰੇ ਮੈਂ ਗੱਲ ਕਹੀ ਸੀ, ਮੈਂ ਕਿਹਾ ਵੇਖੋ ਜੀ, ਜਿੰਨੇ ਮਰਜ਼ੀ ਨੈਰੇਟਿਵ ਬਣਾ ਲਓ, ਜਿੰਨੇ ਤੁਹਾਡੀ ਗੱਲ ਨਹੀਂ ਮੰਨਣੀ ਨਹੀਂ ਮੰਨਣੀ, ਜਿਹਨੇ ਉਸ ਵੀਡੀਓ ਨੂੰ ਓਰੀਜਨਲ ਮੰਨ ਲਿਆ ਸੋ ਮੰਨ ਲਿਆ। ਤੇ ਤੁਹਾਡੇ ਬੰਦਿਆਂ ਨੇ ਕਦੇ ਇਹ ਮੰਨਣਾ ਹੀ ਨਹੀਂ ਕਿ ਭਾਵੇਂ ਤੁਸੀਂ ਬਈ ਜਿਹੋ ਜਿਹੀ ਮਰਜ਼ੀ ਵੀਡੀਓ ਛੱਡ ਦਿਓ, ਉਹਨਾਂ ਨੇ ਕਹਿਣਾ ਮਾਨ ਸਾਹਿਬ ਹੈ ਹੀ ਨਹੀਂ। ਬਸ ਇਹ ਨਿਚੋੜ ਮਾਰੂ ਪਿਆ। ਇਹ ਜਿਹੜੇ ਤੁਸੀਂ ਦਿਖਾ ਰਹੇ ਹੋ ਕਿ ਬਾਣਿਆਂ 'ਚ ਬੈਠੇ ਸੀ, ਚਲੋ ਸਾਡੇ ਸਤਿਕਾਰਤ ਆ। ਇਹਨਾਂ ਨੇ ਤੇ ਜਿੱਦਣ ਕਾਨੂੰਨ ਲਿਆਂਦਾ ਸੀਗਾ, ਤੁਹਾਨੂੰ ਯਾਦ ਹੋਣਾ, ਸੋਧ ਲਿਆਂਦੀ ਸੀ ਵੈਸੇ ਐਕਚੁਅਲ ਦੇ ਵਿੱਚ, ਉਦਣ ਵੀ ਕੁਝ ਧਾਰਮਿਕ ਪੁਰਸ਼ ਉੱਥੇ ਬੈਠੇ ਸਨ। ਬਿਲਕੁਲ। ਫਿਰ ਇਹਦਾ ਮਤਲਬ ਇਹ ਆ ਕਿ ਉਹ ਧਾਰਮਿਕ ਪੁਰਸ਼ ਜਿਹੜੇ ਆ ਉਹ ਮਾਨ ਸਾਹਿਬ ਦੀ ਹਰ ਕੁਵਤ ਨਾਲ ਸਹਿਮਤ ਆ। ਜਥੇਦਾਰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਦੂਸਰਾ ਪੰਥ ਦਾ ਹਿੱਸਾ ਸਹਿਮਤ ਆ ਜਾਂ ਸਹਿਮਤ ਆ, ਉਹਨਾਂ ਨੂੰ ਕੋਈ ਫਰਕ ਨਹੀਂ ਹੈ ਜੀ। ਯਾਨੀ ਜਿਵੇਂ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਆਪਾਂ ਵੇਖਦੇ ਹਾਂ, ਕੁਝ ਸਰਕਾਰੀ ਸਾਧ ਹੋ ਗਏ ਤੇ ਕੁਝ ਵਿਰੋਧੀ ਧਿਰ ਦੇ ਹੋ ਗਏ। ਉਸੇ ਤਰ੍ਹਾਂ ਫਿਰ ਇੱਥੇ ਲਾ ਲਓ ਤੇ ਕੁਝ ਤੇ ਹੈਗੇ ਆ ਜਿਹੜੇ ਸਹਿਮਤ ਹੁੰਦੇ ਹੀ ਨਹੀਂ, ਤੇ ਕੁਝ ਫਿਰ ਇਹਨਾਂ ਦੇ ਹੈਗੇ ਹੀ ਆ ਜਿਹੜੇ ਹਰ ਗੱਲ ਤੇ ਸਹਿਮਤ ਆ। ਉਸੇ ਤਰ੍ਹਾਂ ਮੈਂ ਇਹੀ ਗੱਲ ਕਹਿ ਰਿਹਾ ਕਿ ਬਾਈ ਜਿੰਨੀਆਂ ਮਰਜ਼ੀ ਰਿਪੋਰਟਾਂ ਲੈ ਆਓ, ਤੁਹਾਡੇ ਵਿਰੋਧੀਆਂ ਨੇ ਮੰਨਣਾ ਹੀ ਨਹੀਂ। ਹੁਣ ਨਹੀਂ ਮੰਨਣਾ, ਗੱਲ ਜਚਾਉਣੀ ਬਹੁਤ ਔਖੀ ਹੋ ਜਾਂਦੀ। ਕਿਉਂ? ਇਹਦੇ ਕਈ ਕਾਰਨ। ਦੇਖੋ, ਮਾਨ ਸਾਹਿਬ ਕੀ ਕਹਿ ਰਹੇ? ਮਾਨ ਸਾਹਿਬ ਤੇ ਕਹਿ ਰਹੇ ਨੇ ਕਿ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਬਸ ਹੁਣ ਕੱਲਾ ਹੁਕਮਨਾਮਾ ਹੀ ਰਹਿ ਗਿਆ ਕਿ ਸੁਖਬੀਰ ਬਾਦਲ ਨੂੰ ਵੋਟਾਂ ਪਾ ਦਿਓ, ਬਾਕੀ ਸਾਰਾ ਕੁਛ ਏਦਾਂ ਹੁੰਦਾ। ਨਾਲ ਉਹ ਕਹਿੰਦੇ ਆ ਕਿ ਵੀਡੀਓ ਦੇ ਵਿੱਚ ਕਿਸੇ ਮੇਰੇ ਵਰਗੇ ਬੰਦੇ ਨੂੰ ਬਣਾ ਕੇ ਐਕਟ ਕਰਵਾਇਆ ਗਿਆ। ਅੱਜ ਉਹਨਾਂ ਨੇ ਇਹ ਵੀ ਗੱਲ ਕਹੀ। ਇਹ ਕਹਿੰਦੇ ਮੈਨੂੰ ਮੂੰਹ ਨਾ ਲਾਓ। ਤਾਂ ਵੇਖੋ, ਮੈਂ ਲੋਕਾਂ 'ਚ ਬੈਠਾ। ਦੇਖੋ, ਲੋਕ ਮਿਲਣੀ ਆ ਜਿਹੜੀ ਇਹਨਾਂ ਦੀ, ਉਹਦੇ ਬਾਰੇ ਸਾਰੀ ਹਕੀਕਤ ਪਤਾ ਆ। ਲੋਕ ਮਿਲਣੀ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਕਰਦੇ ਰਹੇ ਆ, ਜਿਵੇਂ ਮਰਜ਼ੀ ਸੀ। ਆ ਮੇਰੇ ਪਿੰਡਾਂ 'ਚੋਂ ਆ ਕੇ ਪੁੱਛ ਲਿਓ, ਕਦੇ ਕਵਰ ਕਰਨ ਆਏ ਤੁਸੀਂ ਕਿ ਕੀ ਸਕ੍ਰਿਪਟਡ ਬੰਦੇ ਬੈਠਦੇ ਸੀਗੇ? ਹਾਂ ਠੀਕ ਆ, ਅਕਾਲੀ ਦਲ ਵਾਲਿਆਂ ਨੂੰ ਤਰਜੀਹ ਮਿਲਦੀ ਸੀ, ਉਹ ਡੀ 'ਚ ਜ਼ਿਆਦਾ ਬਹਿੰਦੇ ਸਨ। ਪਰ ਪਿੰਡ ਦੇ ਵਿੱਚੋਂ ਆ ਕੇ ਕੋਈ ਵੀ ਬੰਦਾ ਮਾਈ ਭਾਈ ਜਾ ਕੇ ਬੈਠ ਸਕਦਾ ਸੀ। ਉਹ ਹੁੰਦੀ ਆ ਲੋਕ ਮਿਲਣੀ। ਪਰ ਜਦੋਂ ਉਹਨਾਂ ਨੂੰ ਵੀ ਜੁੱਤੀਆਂ ਵੱਜਣ ਲੱਗ ਪਈਆਂ, ਫਿਰ ਉਹਨਾਂ ਨੇ ਵੀ ਉਹ ਡੀ ਦਾ ਦਾਇਰਾ ਵਧਾ ਦਿੱਤਾ ਸੀਗਾ। ਤੁਹਾਨੂੰ ਯਾਦ ਹੋਣਾ।
ਤਾਂ ਮਤਲਬ ਕਿ ਲੋਕ ਮਿਲਣੀਆਂ ਕਾਹਦੀਆਂ, ਕਿਹਨੇ ਬੋਲਣਾ ਸਬ ਸਕ੍ਰਿਪਟਡ, ਕੀ ਬੋਲਣਾ ਸਬ ਸਕ੍ਰਿਪਟਡ, ਕਿਹੜੇ ਬੰਦੇ ਨੇ ਆਉਣਾ ਕੈਮਰੇ ਦੇ ਫਰੇਮ ਦੇ ਵਿੱਚ ਸਬ ਸਕ੍ਰਿਪਟਡ, ਕੈਮਰਾ ਕਿਹੜੀ ਡਿਗਰੀ ਤੋਂ ਘੁੰਮਣਾ ਸਬ ਸਕ੍ਰਿਪਟਡ, ਕਿੰਨੀ ਚਿਰ ਕਿਸੇ ਨੂੰ ਵਿਖਾਉਣਾ ਸਬ ਸਕ੍ਰਿਪਟਡ। ਜਦੋਂ ਸਾਰਾ ਕੁਝ ਸਕ੍ਰਿਪਟਡ ਹੈ, ਜਿਹਨੂੰ ਮਰਜ਼ੀ ਬਿਠਾ ਲਓ ਜੀ। ਇਹਨਾਂ ਨੇ ਤਾਂ ਮਾਨਸਾ ਦੇ ਵਿੱਚ ਇੱਕ ਵਾਰੀ ਕਿਸਾਨ ਹੀ ਫਰਜ਼ੀ ਲਿਆ ਕੇ ਬਿਠਾ ਦਿੱਤੇ ਸਨ, ਇੱਕ ਪੈਲਸ ਦੇ ਵਿੱਚ ਕਿਸਾਨ ਮਿਲਣੀ ਦੇ ਨਾਮ ਤੇ ਜੀ। ਇਹਨਾਂ ਦੀਆਂ ਗੱਲਾਂ ਛੱਡ ਦਿਓ। ਕੇਜਰੀਵਾਲ ਨਹੀਂ, ਇਹਨਾਂ ਨੂੰ ਤੇ ਫਰਜ਼ੀਵਾਲ ਵੀ ਕਈ ਵਾਰ ਕਿਹਾ ਜਾਂਦਾ ਕਿ ਹਰ ਕੰਮ ਦੇ ਵਿੱਚ ਇਹਨਾਂ ਦਾ ਫਰਜ਼ੀਵਾੜਾ ਹੋ ਜਾਂਦਾ ਨੇ। ਖੈਰ ਦੇਖੋ, ਆਪਾਂ ਆਈਏ ਮੂਲ ਪ੍ਰਸ਼ਨ ਵੱਲ। ਜਿਵੇਂ ਅੱਜ ਸੁਖਬੀਰ ਸਿੰਘ ਬਾਦਲ ਹੋਰੀ ਬੋਲ ਰਹੇ ਆ, ਅੱਜ ਆਪਾਂ ਹੋਰ ਭਾਜਪਾ ਵਾਲਿਆਂ ਦੇ ਸਟੇਟਮੈਂਟ ਦੇਖੀ, ਉਹਨਾਂ ਸਾਰਿਆਂ ਨੂੰ ਛੱਡ ਦਈਏ, ਇਸ ਮੁੱਦੇ ਨੂੰ ਛੱਡ ਦਈਏ। ਸਾਨੂੰ ਸਿਰਫ ਤਥਾਤਮਕ ਤਕਨੀਕੀ ਪਹਿਲੂ ਵਿਚਾਰਨ ਦੀ ਜ਼ਰੂਰਤ ਹੈ। ਪਹਿਲੀ ਗੱਲ, ਅੱਜ ਸਰਕਾਰ ਨੇ ਸਵੇਰੇ ਸਵੇਰੇ ਇਹ ਐਲਾਨ ਕਰ ਦਿੱਤਾ ਕਿ ਸਾਡੇ ਕੋਲ ਫੋਰੈਂਸਿਕ ਲੈਬ ਦੀ ਰਿਪੋਰਟ ਆ ਗਈ ਆ, ਤਾਂ ਮਤਲਬ ਮੀਡੀਆ ਦੇ ਵਿੱਚ ਚੱਲ ਪਿਆ। ਹੁਣ ਮੀਡੀਆ ਕਿਹੜਾ ਚਲਾਉਂਦਾ, ਸਭ ਤੋਂ ਪਹਿਲਾਂ ਸਭ ਨੂੰ ਪਤਾ ਹੀ ਆ। ਫਿਰ ਉਸ ਤੋਂ ਬਾਅਦ ਬਲਤੇਜ ਪੰਨੂ ਤੇ ਚੀਮਾ ਬਾਈ, ਯਾਨੀ ਹਰਪਾਲ ਸਿੰਘ ਚੀਮਾ ਜਿਹੜੇ ਆ, ਚੀਮਾ ਬਾਈ ਮਿਲਦਾ ਤੇ ਟੁਕੜਾ ਦਿਲ ਦਾ, ਤਾਂ ਹਰਪਾਲ ਸਿੰਘ ਚੀਮਾ ਵਜ਼ੀਰੇ ਖਜ਼ਾਨਾ, ਇਹ ਤੇ ਬਲਤੇਜ ਪੰਨੂ ਬਹਿ ਕੇ ਪ੍ਰੈਸ ਕਾਨਫਰੰਸ ਕਰਦੇ ਨੇ। ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਅੱਗੇ ਵੀ ਗੱਲ ਕੀਤੀ ਹੈ, ਗੱਲ ਵੈਸੇ ਛੋਟੀ ਹੈ, ਕਿ ਇੱਕ ਉਹ ਪੱਤਰਕਾਰ ਜਿਹੜਾ ਘੰਟਾ ਘੰਟਾ ਤਬਸਰਾ ਕਰਦਾ ਹੁੰਦਾ ਸੀਗਾ, ਉਹ 1 ਮਿੰਟ ਬੋਲ ਕੇ ਕਹਿੰਦਾ ਕਿ ਲਓ ਜੀ ਚੀਮਾ ਸਾਹਿਬ ਮਾਈਕ ਤੁਹਾਡੇ ਹਵਾਲੇ ਆ, ਤੇ ਮੁੜ ਕੇ ਉਹਨਾਂ ਦੇ ਮੂੰਹ ਵੱਲ ਬਿਟਰ ਬਿਟਰ ਤੱਕਦੇ ਆ ਕਿ ਹੁਣ ਛੱਡਣਗੇ, ਹੁਣ ਛੱਡਣਗੇ, ਉਹ ਮਾਈਕ ਛੱਡਦੇ ਹੀ ਨਹੀਂ ਮੁੜ ਕੇ। ਉਹ ਵੀ ਇੱਕ ਇੰਟਰਸਟਿੰਗ ਮੈਂ ਚੀਜ਼ ਨੋਟ ਕੀਤੀ। ਹੁਣ ਆਈਏ ਜੋ ਇਹਨਾਂ ਨੇ ਜਨਤਕ ਕੀਤਾ, ਮੈਂ ਉਹਦੇ ਸਾਰੇ ਮਤਲਬ ਕਿ ਜੇ ਤਕਨੀਕੀ ਪਹਿਲੂਆਂ ਤੇ ਜਾਵਾਂ ਤੇ ਲੰਮੀ ਚੌੜੀ ਗੱਲ ਹੋ ਜਾਏਗੀ ਜੀ। ਵੀਡੀਓ ਐਡੀਟਿੰਗ, ਉਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਟੈਕਸਟ, ਬੈਨਰ, ਗ੍ਰਾਫਿਕਸ ਤੇ ਵਾਟਰਮਾਰਕ ਜਿਹੜੇ ਉਹ ਅੱਡ ਤੋਂ ਜੋੜੇ ਗਏ, ਮਤਲਬ ਕਿ ਕੈਮਰੇ ਤੋਂ ਸਿੱਧਾ ਆਊਟਪੁੱਟ ਨਹੀਂ ਹੈ। ਇਹ ਤੁਸੀਂ ਤਕਨੀਕੀ ਤੌਰ ਤੇ ਬਿਹਤਰ ਸਮਝਦੇ ਹੋ, ਆਡੀਅנס ਦੇ ਨਾਲੋਂ ਤੁਹਾਨੂੰ ਬਹੁਤ ਜਾਣਕਾਰੀ ਹੈ ਇਸ ਮਾਮਲੇ ਦੇ ਵਿੱਚ। ਤਾਂ ਮਤਲਬ ਇਹ ਕਹਿ ਰਹੇ ਨੇ ਕਿ ਕੈਮਰੇ ਦਾ ਸਿੱਧਾ ਆਊਟਪੁੱਟ ਨਹੀਂ ਹੈ, ਬਲਕਿ ਉਹਦੇ ਵਿੱਚ ਟੈਕਸਟ, ਬੈਨਰ, ਗ੍ਰਾਫਿਕਸ ਵਗੈਰਾ ਜਿਹੜੇ ਵਰਤੇ ਗਏ। ਠੀਕ ਹੈ। ਬਾਡੀ ਪੋਸਚਰ, ਕਿ ਮੁੱਖ ਮੰਤਰੀ ਸਾਹਿਬ ਅੱਗੇ ਨੂੰ ਖੜਦੇ ਆ, ਝੁਕ ਕੇ ਖੜਦੇ ਆ, ਜਦ ਕਿ ਉਹ ਤੇ ਬੰਦਾ ਜਿਹੜਾ ਵੀਡੀਓ ਵਾਲਾ ਹੈ ਉਹ ਐ ਖੰਭੇ ਵਾਂਗੂ ਸਿੱਧਾ ਖੜਾ ਹੈ। ਗਾਣਾ ਵੀ ਹੈਗਾ ਨਾ ਹਿੰਦੀ ਚ, ਖੰਭੇ ਜੈਸੀ ਖੜੀ ਹੈ ਲੜਕੀ ਹੈ ਜਾਂ ਛੜੀ ਹੈ। ਤਾਂ ਨਾਲ ਇਹਨਾਂ ਨੇ ਕਿਹਾ ਕਿ ਬਾਇਓਮੈਟ੍ਰਿਕ ਤੇ ਚਿਹਰਾ ਜਿਹੜਾ ਉਹ ਵੀ ਭਿੰਨ ਮੇਲ ਨਹੀਂ ਖਾਂਦਾ। ਆਡੀਓ ਜਿਹੜਾ ਕਿ ਮੂਲ ਆਡੀਓ ਦੇ ਉੱਤੇ ਇੱਕ ਅਲੱਗ ਤੋਂ ਸੰਗੀਤ ਜਾਂ ਸਾਊਂਡ ਟਰੈਕ ਜਿਹੜਾ ਜੋੜਿਆ ਗਿਆ, ਜੋ ਕਿ ਪ੍ਰੋਸੈਸਡ ਮੀਡੀਆ ਪ੍ਰਤੀਤ ਹੁੰਦਾ ਹੈ। ਤੇ ਬਾਕੀ ਇਹਨਾਂ ਨੇ ਨਿਚੋੜ ਜਿਹੜਾ ਕੱਢਿਆ ਹੈ ਕਿ ਅਸਲ ਦੇ ਵਿੱਚ 1100 ਐਂਗਲਾਂ ਦੀ ਜਾਂਚ ਕੀਤੀ ਗਈ ਹੈ, ਜਿਹਦੇ ਤੋਂ ਪਾਇਆ ਗਿਆ ਕਿ ਉਪਰੋਕਤ ਵੀਡੀਓ ਦੇ ਵਿੱਚ ਮਾਨ ਸਾਹਿਬ ਨਹੀਂ ਕੋਈ ਹੋ ਗਿਆ। ਹੁਣ ਦੇਖੋ, ਇਹਨਾਂ ਦੀ ਰਿਪੋਰਟ ਤੇ ਹੀ ਮੈਂ ਸਵਾਲ ਖੜਾ ਕਰਦਾ। ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ 2 ਰਿਪੋਰਟਾਂ ਨੇ ਜੀ, 2 ਰਿਪੋਰਟਾਂ ਅਸੀਂ ਕਰਵਾਈਆਂ 2 ਲੈਬਾਂ ਤੋਂ, ਜਿਹੜੀਆਂ ਕਿ ਪੰਜਾਬ ਤੋਂ ਬਾਹਰੀ ਨੇ, ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਨੇ। ਪਰ ਇਹਨਾਂ ਨੇ ਉੱਥੇ ਜਨਤਕ ਇੱਕ ਹੀ ਕੀਤੀ ਹੈ, ਦੂਜੀ ਕਿਉਂ ਨਹੀਂ ਕੀਤੀ, ਇਹ ਤੇ ਵੱਡਾ ਪ੍ਰਸ਼ਨ। ਨੰਬਰ 2, ਕਿ ਤੁਹਾਨੂੰ ਯਾਦ ਹੋਣਾ ਇਹਨਾਂ ਦੇ ਕੋਲ ਵੀਡੀਓ ਅੱਜ ਤੋਂ ਕਈ ਮਹੀਨੇ ਪਹਿਲਾਂ ਦੀ ਆ ਜੀ, ਕਈ ਮਹੀਨੇ ਪਹਿਲਾਂ ਦੀ ਆ। ਜੇ ਮਹੀਨੇ ਪਹਿਲਾਂ ਇਹ ਵੀਡੀਓ ਤੁਹਾਡੇ ਕੋਲ ਸੀ ਤਾਂ ਕੀ ਤੁਸੀਂ ਇਸ ਨੂੰ ਸਮਝ ਨਹੀਂ ਪਾਏ ਜੀ ਕਿ ਇਹ ਕੋਈ ਵਿਅਕਤੀ ਹੋਰ ਹੈ, ਐਕਟ ਕਰ ਰਿਹਾ ਹੈ? ਕਿ ਤੁਸੀਂ ਉਸ ਵੇਲੇ ਫੋਰੈਂਸਿਕ ਜਾਂਚ ਕਰਵਾਈ? ਜੇ ਉਸ ਵੇਲੇ ਫੋਰੈਂਸਿਕ ਜਾਂਚ ਕਰਵਾਈ ਤਾਂ ਜਿਸ ਦਿਨ ਜਥੇਦਾਰ ਸਾਹਿਬ ਨੇ ਇਹਨਾਂ 2 ਰਿਪੋਰਟਾਂ ਦਾ ਹਵਾਲਾ ਦੇ ਕੇ ਪੰਥ ਦੋਖੀ ਦੱਸ ਦਿੱਤਾ ਮੁੱਖ ਮੰਤਰੀ ਨੂੰ, ਤੁਸੀਂ ਪ੍ਰੈਸ ਕਾਨਫਰੰਸ ਕਰਨ ਆਏ ਬਲਤੇਜ ਪੰਨੂਰੀ, ਤੇ ਤੁਸੀਂ ਉਹ ਰਿਪੋਰਟ ਫਿਰ ਲੈ ਕੇ ਕਿਉਂ ਨਹੀਂ ਆਏ? ਉਦੋਂ ਤੇ ਤੁਸੀਂ ਇਹ ਆਖਿਆ ਚਲੋ ਮੰਨ ਲਓ ਵੀਡੀਓ ਸਹੀ ਹੈ, ਪਰ ਵੀਡੀਓ ਵਿਚਲਾ ਬੰਦਾ ਕਿੱਥੇ ਸਾਬਤ ਹੁੰਦਾ ਕਿ ਭਗਵੰਤ ਮਾਨ ਹੈ? ਤੁਸੀਂ ਉਦੋਂ ਕਿਤੇ ਨਹੀਂ ਕਿਹਾ ਕਿ ਸਾਡੇ ਕੋਲ ਆਪਦੀ ਲੈਬ ਦੀ ਰਿਪੋਰਟ ਹੈ। ਤੇ ਪਰਚਾ ਜਿਹੜਾ ਤੁਸੀਂ ਕੀਤਾ ਸੀਗਾ, ਉਹ ਕੀਤਾ ਸੀਗਾ ਫੇਕ ਵੀਡੀਓ ਦਾ, ਫੇਕ ਵੀਡੀਓ ਦਾ ਪਰਚਾ ਕੀਤਾ ਸੀਗਾ।
ਤੇ ਯਾਨੀ ਉਦੋਂ ਤੱਕ ਜੇ ਪਰਚੇ ਦੇ ਵਿੱਚ ਵੀ ਤੁਸੀਂ ਫੋਰੈਂਸਿਕ ਜਾਂਚ ਦੀ ਰਿਪੋਰਟ ਲਾਈ ਤਾਂ ਜਨਤਕ ਕਿਉਂ ਨਹੀਂ ਕੀਤੀ? ਤੁਸੀਂ ਜਥੇਦਾਰ ਸਾਹਿਬ ਨੂੰ ਉਦਣ ਹੀ ਸਵਾਲਾਂ ਦੇ ਕਟਹਿਰੇ 'ਚ ਖੜਾ ਕਿਉਂ ਨਹੀਂ ਕੀਤਾ? ਇਹ ਵੱਡਾ ਤੇ ਵਾਜਬ ਸਵਾਲ ਆ। ਤੇ ਦੂਜੀ ਗੱਲ ਸਭ ਤੋਂ ਜਿਹੜੀ ਮੇਰੇ ਖਿਆਲ ਦੇ ਨਾਲ ਮਹੱਤਵਪੂਰਨ ਹੋ ਜਾਂਦੀ ਹੈ ਕਿ ਜੇ ਇਹ ਰਿਪੋਰਟ ਤੁਹਾਡੇ ਕੋਲ ਪਹਿਲਾਂ ਨਹੀਂ ਸੀ ਤਾਂ ਫਿਰ ਤੁਸੀਂ 24-48 ਘੰਟਿਆਂ ਦੇ ਦਰਮਿਆਨ ਇਹ ਕਿੱਥੋਂ ਲਿਆ? ਫਿਰ ਜੀ ਲੈਬ ਜਿਹੜੀ ਚੋਂ ਚਲੋ ਤੁਸੀਂ 1 ਲਿਆਂਦੀਆਂ 2 ਲਿਆਂਦੀਆਂ, ਉਹਨਾਂ ਲੈਬਾਂ ਦੇ ਨਾਮ ਕਿਉਂ ਨਹੀਂ ਮੈਂਸ਼ਨ ਰਿਪੋਰਟਾਂ ਤੇ? ਜੀ ਉਹਨਾਂ ਦੀ ਰਜਿਸਟ੍ਰੇਸ਼ਨ ਵਗੈਰਾ ਕੀ ਆ? ਕੋਈ ਉੱਤੇ ਹੈ ਤੁਹਾਡੇ ਕੋਲ? ਸ਼ਾਇਦ ਗੁਰਪ੍ਰੀਤ ਤੋਂ ਹੋਏਗੀ, ਪਰ ਜੇ ਨਹੀਂ ਤੇ ਤੁਸੀਂ ਮੈਨੂੰ ਦੱਸ ਦੇਣਾ। ਮੇਰੇ ਕੋਲ ਹੈਗੀ ਆ ਲੈਬ ਜੀ ਰਿਪੋਰਟ। ਤਾਂ ਮਤਲਬ ਕਿ ਉਹਦੇ ਤੇ ਕਿਤੇ ਨਾਮ ਦਾ ਜ਼ਿਕਰ ਨਹੀਂ ਹੈ ਕਿ ਉਹ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਉਹ ਤੇ ਤੁਸੀਂ ਦੱਸ ਰਹੇ ਹੋ ਨਾ, ਜੀ ਹੈ ਕਿ ਨਹੀਂ? ਪੰਜਾਬ ਤੋਂ ਬਾਹਰ ਕਿੱਥੋਂ ਦੀ ਹੈ? ਸਾਡੇ ਕੋਲ ਜਿੰਨੀ ਕੁ ਜਾਣਕਾਰੀ ਆ ਕਿ ਇੱਕ ਆਫੀਸਰ ਦੀ ਡਿਊਟੀ ਲਾਈ ਗਈ, ਪੁਲਿਸ ਆਫੀਸਰ ਦੀ, ਜਿਹੜਾ ਕਿ ਇਹਨਾਂ ਦਾ ਖਾਸਮ ਖਾਸ ਬੰਦਾ ਹੈ, ਤੇ ਉਸ ਆਫੀਸਰ ਨੇ ਮਿੰਟ ਮਾਰਿਆ। ਹੁਣ ਕਿਵੇਂ ਲਿਆ ਮੈਨੂੰ ਨਹੀਂ ਪਤਾ, ਆਈ ਡੋਨਟ ਨੋ। ਮਤਲਬ ਕਿ ਇਹਨਾਂ ਦੀ ਸਫਾਈ ਦੇ ਵਿੱਚ ਹੀ ਇਹਨਾਂ ਦੀ ਉਲਝਣ ਛੁਪੀ ਹੋਈ ਆ। ਜਿਵੇਂ ਹੀ ਸਫਾਈ ਦਿੱਤੀ, ਅੱਜ ਫੇਰ ਇਹਦੇ ਤੇ ਸਵਾਲ ਖੜੇ ਹੋ ਗਏ ਕਿ ਮਸਲਾ ਇਹ ਆ ਕਿ ਜੇ ਮੰਨ ਲਓ ਕਿਸੇ ਬੰਦੇ ਦੀ ਸਰੀਰਕ ਬਣਤਰ ਵੀ ਦੇਖਣੀ ਹੋਵੇ, ਕਿ ਉਹ ਫੋਟੋਆਂ ਦੇ ਵਿੱਚ ਸਹੀ ਦੇਖੀ ਜਾ ਸਕਦੀ ਹੈ? ਕਿ ਉਹਦੇ ਲਈ ਹਿਊਮਨ ਮੈਪਿੰਗ ਜਿਹੜੀ ਫਿਜ਼ੀਕਲੀ ਜ਼ਰੂਰੀ ਨਹੀਂ? ਜੀ ਤਾਂ ਇੱਥੇ ਫੋਰੈਂਸਿਕ ਲੈਬਾਂ ਦੇ ਇੰਨੀ ਜ਼ਿਆਦਾ ਕਹਿ ਲਓ ਕਿ ਕੰਮ ਨੇ ਪੈਂਡੈਂਸੀ ਵਾਲੇ ਕਿ ਕੋਈ ਸੁਸਾਈਡ ਕਰ ਜਾਵੇ, ਉਹਦੇ ਸੁਸਾਈਡ ਨੋਟ ਦਾ ਵੀ ਸਾਲ-ਸਾਲ ਫੈਸਲਾ ਨਹੀਂ ਹੁੰਦਾ ਕਿ ਜੈਨੂਅਨ ਆ ਕਿ ਜਾਂ ਕਿਸੇ ਨੇ ਆਪ ਲਿਖਿਆ। 7-8 ਮਹੀਨੇ ਤਾਂ ਮੈਂ ਇੱਕ ਕੇਸ ਆਪਦੇ ਅੱਖੀਂ ਵੇਖਿਆ ਕਿ ਉਹ ਬੰਦਾ ਘਰੋਂ ਬੇਘਰ ਹੋਇਆ ਰਿਹਾ, 7-8 ਮਹੀਨਿਆਂ ਬਾਅਦ ਫੋਰੈਂਸਿਕ ਰਿਪੋਰਟ ਆਈ ਸੀਗੀ ਸੁਸਾਈਡ ਨੋਟ ਦੀ, ਜਿਹਦੇ ਨਾਮ ਲੱਗਦਾ ਸੀਗਾ ਉਹਦਾ ਨੌਕਰ। ਤਾਂ ਸੁਸਾਈਡ ਨੋਟ ਉਹਦੇ ਘਰਦਿਆਂ ਨੇ ਕਿਤੇ ਲਿਖਤਾ ਮਾਲਕ ਦੇ, ਉਹ ਮਾਲਕ ਭੱਜਾ ਰਿਹਾ। ਮੇਰੇ ਅੱਖੀਂ ਵੇਖਿਆਂ ਦੀ ਗੱਲ ਆ, ਸਾਰੇ ਮੰਨ ਵੀ ਗਏ ਕਿ ਸੁਸਾਈਡ ਨੋਟ ਵਾਕਿਆ ਸਹੀ ਆ, ਪਰ ਜਦੋਂ ਫੋਰੈਂਸਿਕ ਰਿਪੋਰਟ ਆਈ ਤਾਂ 7-8 ਮਹੀਨੇ ਬੰਦਾ ਘਰੇ ਨਹੀਂ ਵੜਿਆ। ਤਾਂ ਇੱਥੇ ਕੁਝ ਘੰਟਿਆਂ 'ਚ ਰਿਪੋਰਟ, ਮਤਲਬ ਕਿ ਸਵਾਲ ਤੇ ਸਿਸਟਮ ਤੇ ਵੀ ਆ, ਸਵਾਲ ਤੇ ਕਾਰਕਰਦਗੀ ਤੇ ਵੀ ਆ। ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੇਰਾ ਨਤੀਜਾ ਤੇ ਹੁਣ ਇਹੀਓ ਆ ਕਿ ਵੀਡੀਓ ਸੱਚੀ ਆ ਝੂਠੀ ਆ, ਹੁਣ ਤੇ ਉਹ ਤੇ ਉਲਝਣ ਪੈ ਗਈ, ਪਰ ਬਹੁਤ ਹੱਦ ਤੱਕ ਜੱਚ ਚੁੱਕੀ ਆ ਕਿ ਇਹ ਵੀਡੀਓ ਭਗਵੰਤ ਮਾਨ ਹੋਰਾਂ ਦੀ ਹੈ, ਖਾਸ ਤੌਰ ਤੇ ਜਿਨ੍ਹਾਂ ਨੇ ਮੰਨਣਾ ਸੀ। ਜਿਹੜੇ ਨਿਊਟਰਲ ਬੰਦੇ ਆ, ਨਿਊਟਰਲ ਬੰਦੇ ਹਾਲੇ ਵੀ ਚੀਜ਼ਾਂ ਨੂੰ ਡਾਊਟਫੁਲ ਦੇਖ ਰਹੇ ਆ। ਹਾਲੇ ਵੀ ਇਹ ਕਿਤੇ ਨਾ ਕਿਤੇ ਹੈ ਕਿ ਜੇ ਇਸ ਤੋਂ ਬਾਅਦ ਹੁਣ ਜੇ ਅਗਲੀ ਗੱਲ, ਅਗਲਾ ਪੜਾਅ ਇਹ ਨਿਕਲਦਾ ਹੈ ਕਿ ਮੰਨ ਲਓ ਉਸ ਵੀਡੀਓ ਦਾ ਐਕਟਰ ਕਿਤੇ ਸਾਹਮਣੇ ਆ ਜਾਵੇ ਤੇ ਉਹ ਸਾਰਾ ਪਰਦਾਫਾਸ਼ ਕਰ ਦੇਵੇ, ਤਦ ਕੀ ਹੋਏਗਾ? ਕੌਣ ਗਿਆ? ਫਿਰ ਉਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਉਹ ਬੰਦਾ ਗਿਆ। ਤਾਂ ਨਿਊਟਰਲ ਬੰਦੇ ਇਸ ਗੱਲੋਂ ਵੀ ਡਰ ਰਹੇ ਆ ਕਿ ਇਹ ਬਹੁਤ ਵੱਡਾ ਆਘਾਤ ਹੋ ਜਾਏਗਾ, ਬਹੁਤ ਵੱਡਾ ਵਕਾਰ ਨੂੰ ਧੱਕਾ ਹੋ ਜਾਏਗਾ ਜੇ ਇਸ ਤਰ੍ਹਾਂ ਦਾ ਕੋਈ ਕੰਮ ਕਰ ਨਿਕਲ ਆਇਆ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ, ਅੱਗੇ ਵਧਦੇ ਹਾਂ, ਤੇ ਉਧਰ ਭਾਜਪਾ ਪ੍ਰਧਾਨ ਦਾ ਵਿਜ਼ਿਟ ਹੁਣ ਤਕਰੀਬਨ ਫਾਈਨਲ ਹੋ ਗਿਆ ਪੰਜਾਬ ਦਾ। ਤੇ ਕਿਵੇਂ ਵੇਖੀਏ ਇਸ ਨੂੰ? ਕਿਹੋ ਜਿਹੀਆਂ ਤਿਆਰੀਆਂ ਦੇ ਨਾਲ 2027 ਦੇ ਵਿੱਚ ਇਹਨਾਂ ਨੇ ਉਤਰਨਾ, ਉਹ ਤਾਂ ਨਜ਼ਰ ਹੀ ਆ ਰਿਹਾ ਜਦੋਂ ਮੀਟਿੰਗਾਂ ਲੰਬੀਆਂ ਦੇਰ ਰਾਤ ਤੱਕ ਦਿੱਲੀ ਦੇ ਵਿੱਚ ਚੱਲਦੀਆਂ ਨੇ, ਵਿੱਚ RSS ਦੇ ਵੱਡੇ ਆਗੂ ਬੈਠੇ ਮੀਟਿੰਗਾਂ 'ਚ ਦਿਖਾਈ ਦਿੰਦੇ ਨੇ, ਆਦੇਸ਼ ਹੁੰਦੇ ਨੇ। ਪਰ ਹੁਣ ਇਸ ਵਿਜ਼ਿਟ ਨੂੰ ਕਿਵੇਂ ਵੇਖਿਆ ਜਾਵੇ? ਦੇਖੋ, ਨਿਬਿਨ ਜੀ ਦਾ ਜਿਹੜਾ ਵਿਜ਼ਿਟ ਆ ਉਹ ਤੇ ਫਾਈਨਲ ਹੋ ਗਿਆ, ਮਤਲਬ ਕਿ 2 ਦਿਨਾਂ ਬਾਅਦ ਉਹ ਇੱਥੇ ਆ ਜਾਣਗੇ। 20 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਨਤਮਸਤਕ ਹੋਣਾ ਤੇ 21-22 ਨੂੰ ਉਹਨਾਂ ਦੀਆਂ ਬੈਠਕਾਂ ਜਿਹੜੀਆਂ ਲੁਧਿਆਣੇ ਲਗਭਗ ਡਨ ਨੇ। ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸਾਂ ਕਿ ਕੱਲ ਚੰਡੀਗੜ੍ਹ ਦੇ ਵਿੱਚ RSS ਦੀ ਇੱਕ ਬੈਠਕ ਹੋਈ, ਜਿਹਦੇ ਵਿੱਚ ਕੁਝ ਭਾਜਪਾ ਆਗੂ ਵੀ ਆਏ ਸਨ। ਏਜੰਡਾ ਸੀ 2027। ਉਧਰ ਤਰੁਣ ਚੁੱਗ ਤੇ ਕੇਵਲ ਢਿੱਲੋਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਇਆ, ਯਾਨੀ ਉੱਥੇ ਮਿਲੇ ਹੋਣੇ ਆ, ਸਿਕਿਉਰਿਟੀ ਏਜੰਸੀਆਂ ਨਾਲ ਵੀ ਤਾਲਮੇਲ ਕੀਤਾ ਹੋਏਗਾ, ਸਾਰਾ ਕੁਝ ਹੋਇਆ ਹੋਵੇਗਾ ਕਿਉਂਕਿ ਨਵੀਨ ਜੀ ਆ ਰਹੇ ਨੇ ਪਰਸੋਂ। ਹੁਣ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਦੀਆਂ ਬੇੜੀਆਂ 'ਚ ਵੱਟੇ ਪਾਉਣ ਵਾਲੇ ਵੀ ਮੌਜੂਦ ਆ। ਚੰਡੀਗੜ੍ਹ ਦੇ ਜਿਹੜੇ ਇਹਨਾਂ ਦੇ ਪ੍ਰਧਾਨ ਆ, ਉਹਨਾਂ ਨੇ ਅੱਜ ਪੰਜਾਬੀਆਂ ਨੂੰ ਇੱਕ ਬਹੁਤ ਗੰਦੇ ਅਲਫਾਜ਼ ਦੇ ਨਾਲ ਸੰਬੋਧਨ ਕੀਤਾ। ਉਹਦਾ ਬੜਾ ਹੀ ਜ਼ਿਆਦਾ ਵਿਰੋਧ ਹੋ ਰਿਹਾ, ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ, ਮੈਂ ਤੁਹਾਨੂੰ ਵਾਰ-ਵਾਰ ਕਹਿਣਾ, ਮੇਰਾ ਡਿਸਕਲੇਮਰ ਹੁੰਦਾ ਹੈ, ਮੈਂ ਕਿਸੇ ਦੇ ਦਾਅਵੇ ਨੂੰ ਰੱਦ ਨਹੀਂ ਕਰਦਾ, ਕਿਸੇ ਦੀ ਰਿਪੋਰਟਿੰਗ ਨੂੰ ਰੱਦ ਨਹੀਂ ਕਰਦਾ। ਮੇਰਾ ਆਪਣਾ ਸਟਾਈਲ ਹੈ, ਮੇਰੀ ਆਪਣੀ ਅਪਰੋਚ ਆ, ਮੇਰਾ ਆਪਣਾ
ਨੈਟਵਰਕ ਹੈ ਉਹ ਆਪਦੀ ਜਗ੍ਹਾ। ਸੋ ਉਹ ਮੈਨੂੰ ਮੁਬਾਰਕ। ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਕਿ ਪਹਿਲੀ ਗੱਲ ਗੱਠਜੋੜ ਵਾਲੀ ਗੱਲ ਹੀ ਭੁੱਲ ਜਾਓ। ਸੈਕੰਡ ਚੀਜ਼ ਗੱਠਜੋੜ ਹੋਏਗਾ, ਉਹ ਗੱਠਜੋੜ ਹੋ ਸਕਦਾ ਵੋਟਾਂ ਤੋਂ ਬਾਅਦ। ਠੀਕ ਹੈ ਜੀ। ਤਾਂ ਇਹਦਾ ਮਤਲਬ ਕਿ ਭਾਜਪਾ ਲੜੇਗੀ 117 ਤੇ, ਪਰ ਦਮ ਭਰੇਗੀ ਅੱਧੀਆਂ ਤੇ। ਕੀ ਸਮਝੇ ਜੀ? ਲੜੇਗੀ ਸਭ ਤੇ, ਦਮ ਭਰੇਗੀ ਅੱਧ ਤੇ ਜੀ। ਤੇ ਉਹਦੇ ਵਿੱਚੋਂ ਮਤਲਬ ਕਿ 30 ਕਰੇਗੀ ਸੁਨਿਸ਼ਚਿਤ। ਜੀ। ਦੁਬਾਰਾ ਸਮਝਾ ਦਿੰਦਾ, 117 ਤੇ ਉਹ ਲੜ ਸਕਦੇ ਆ, 60 ਤੇ ਫੋਕਸਡ ਹੋਣਗੇ ਜੀ, ਤੇ 30 ਤੇ ਉਹ ਫਸਟ ਆਉਣ ਦੀ ਕੋਸ਼ਿਸ਼ ਕਰ, ਦੂਜੀਆਂ 30 ਤੇ ਉਹ ਸੈਕੰਡ ਜਾਂ ਥਰਡ ਰਹਿਣ ਦਾ ਯਤਨ ਕਰਨਗੇ। ਠੀਕ ਹੈ। ਬਾਕੀ ਕਦੇ ਤੁਹਾਨੂੰ ਫਿਰ ਰਿਵੀਲ ਕਰ ਦੂੰਗਾ ਕਿ 30 ਤੋਂ ਬਾਅਦ ਕੀ ਹੋਣਾ, ਉਹ ਵੀ ਤੁਹਾਨੂੰ ਦੱਸ ਦੂੰਗਾ ਪਹਿਲਾਂ। ਜੀ, ਜਦੋਂ ਹੋਣਾ ਹੋਇਆ ਉਹ ਵੀ ਤੁਹਾਨੂੰ ਦੱਸ ਦੂੰਗਾ, ਕਈ ਮਹੀਨੇ ਪਹਿਲਾਂ ਦੱਸ ਦੂੰਗਾ ਕਿ ਕਿਵੇਂ ਹੋਣਾ ਤੇ ਕਿਹੜੇ ਕਿਹੜੇ ਬੰਦੇ ਜਾਣਗੇ ਉਹਨਾਂ ਦੇ ਨਾਲ, ਬੰਦੇ ਤੱਕ ਦੱਸ ਦੂੰਗਾ ਤੁਹਾਨੂੰ ਕਿ ਜੇ ਇਹ ਜਿੱਤੇ, ਜਦੋਂ ਉਹਨਾਂ ਨੂੰ ਟਿਕਟਾਂ ਮਿਲ ਗਈਆਂ, ਤੁਹਾਨੂੰ ਉਹ ਵੀ ਦੱਸ ਦੂੰਗਾ ਕਿ ਆਹ ਬੰਦਾ ਜਿੱਤਣ ਤੋਂ ਬਾਅਦ ਯਾਰ ਹੋ ਸਕਦਾ ਪਲਟੀ ਮਾਰ। ਕੁਝ ਬੰਦਿਆਂ ਨੇ ਹੁਣੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜਾਂ ਇੱਧਰ ਉੱਧਰ ਗਏ ਆ ਪੁਨਰ ਸੁਰਜੀਤੀ ਚੋਂ ਨਿਕਲ ਕੇ, ਹੁਣ ਤਾਂ ਤੁਹਾਨੂੰ ਦੱਸ ਹੀ ਦਿੱਤਾ, ਉਹ ਸਾਰੇ ਛਲਾਂਗ ਮਾਰ ਜਾਣਗੇ ਇੱਕ ਟਾਈਮ। ਉਹ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦੀਆਂ ਜਿਹੜੀਆਂ ਇਦਾਂ ਦੀਆਂ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਏਜੰਡਾ ਫਿਕਸ ਕਰ ਲਿਆ ਜਾਂਦਾ, ਸੈੱਟ ਕਰ ਲਿਆ ਜਾਂਦਾ, ਸੀਟਾਂ ਸੁਨਿਸ਼ਚਿਤ ਕਰ ਲਈਆਂ ਜਾਂਦੀਆਂ ਨੇ ਕਿ ਇਹਨਾਂ ਤੇ ਜ਼ੋਰ ਲਾਉਣਾ ਹੈ। ਸੋ ਸਭ ਕੁਝ ਤੈਅ ਹੋ ਚੁੱਕਾ ਹੈ, ਹੇਠਾਂ ਸੁਨੇਹੇ ਲੱਗ ਚੁੱਕੇ। ਮੈਨੂੰ ਇੱਕ RSS ਦਾ ਕਾਰਕੁਨ ਮਿਲਿਆ, ਤਾਂ ਕਿਉਂਕਿ ਉਹ ਦੱਸ ਦਿੰਦੇ ਆ ਕਿ ਅਸੀਂ RSS ਵਾਲੇ ਹਾਂ, ਅਸੀਂ ਭਾਜਪਾ ਵਾਲੇ ਹਾਂ, ਏਦਾਂ ਓਦਾਂ ਗੱਲ ਕਰਦੇ, ਤਾਂ ਉਸਨੇ ਕਿਹਾ ਕਿ ਸਾਨੂੰ ਸੁਨੇਹੇ ਲੱਗ ਚੁੱਕੇ ਨੇ ਆਲਰੇਡੀ ਜੀ। ਅਸੀਂ ਆਪਣਾ ਕੰਮ ਅਸੀਂ ਸੇਵਾ ਮੰਨ ਕੇ ਕਰਦੇ ਹਾਂ, ਮਤਲਬ ਕਿ ਜੋ ਸਾਡੇ ਸੰਗਠਨ ਦਾ ਉਹ ਸੰਗਠਨ ਬੋਲਦੇ ਆ, ਜੋ ਸੰਗਠਨ ਦੇ ਸਾਨੂੰ ਮੈਸੇਜ ਲੱਗੇ ਅਸੀਂ ਆਪਦਾ ਕੰਮ ਸ਼ੁਰੂ ਕਰਤਾ ਹੈ। ਜੇ ਧਾਰ ਨੂੰ ਨਹੀਂ ਅਸੀਂ ਜਾਂਦੇ, ਜੋ ਜਿੱਥੇ ਚੀਜ਼ ਨੇ ਜਾਣਾ ਅਸੀਂ ਲੈ ਕੇ ਜਾਣਾ, ਬਸ ਗੱਲ ਕਰ। ਉਹ ਕਹਿਣ ਦਾ ਮਤਲਬ ਇਹ ਆ ਕਿ ਇਹ ਹੁਣ ਅੰਤਮ ਸ਼ੋਹਾਂ ਦੇ ਰਹੇ ਨੇ ਏਜੰਡੇ ਨੂੰ ਕਿ ਭਾਈ 2027 ਵਾਲੇ ਏਜੰਡੇ ਦੇ ਵਿੱਚ ਕਿੱਦਾਂ ਜਾਣਾ। ਤਾਂ ਮੋਸਟ ਪ੍ਰੋਬਬਲੀ ਮੰਨ ਕੇ ਚਲੋ ਕਿ ਸਾਰੀਆਂ ਲੜਨਗੇ, 117 ਚੋਂ 60 ਤੇ ਕੇਂਦਰ ਤੋਂ ਜਾਣਗੇ ਤੇ ਕੋਸ਼ਿਸ਼ ਕਰਨਗੇ ਕਿ 60 ਚੋਂ 30 ਤੇ ਪਹਿਲੇ ਨੰਬਰ ਤੇ ਆ ਜਾਏ। ਬਸ ਆਈ ਉਹ ਟਰਾਈ ਆ, ਬਾਕੀ ਰੋਜ਼ਾਨਾ ਦੇਖਾਂਗੇ, ਕਦੇ ਆਹ ਹੋ ਗਿਆ ਕਦੇ ਵਾਹ ਹੋ ਗਿਆ, ਪਰ ਜਿਹੜੀ ਕੰਮ ਦੀ ਗੱਲ ਆਡੀਅנס ਵਾਸਤੇ ਜਾਂ ਆਪਣੇ ਵਾਸਤੇ ਆ, ਉਹ ਲੱਬੋ ਲੁਬਾਬ ਇਹੋ ਰੱਖਦੀ ਆ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਅੱਜ ਵੀ ਕਹਿਣਾ ਕਿ ਗੱਠਜੋੜ ਦੀ ਸੰਭਾਵਨਾ ਫਿਲਹਾਲ ਕੱਖ ਨਹੀਂ ਹੈ। ਅਕਾਲੀਆਂ ਨੇ ਵੀ ਮੈਸੇਜ ਲਾਏ ਹੋਏ ਆ ਕਿ ਗੱਠਜੋੜ ਭਾਈ ਨਾ ਹੀ ਮੰਨ ਕੇ ਚੱਲੋ, ਆਪਦਾ ਕੰਮ ਕਰੋ, ਫਿਰ ਬਾਅਦ ਚ ਵੇਖੀ ਜਾਊਗੀ। ਸੋ ਅੰਦਰ ਦੀ ਜਾਣਕਾਰੀ ਆਈਓ ਆ ਕਿ ਸਾਰਾ ਕੁਝ ਸੈੱਟ ਹੋ ਚੁੱਕਾ, RSS ਦੀਆਂ ਮੀਟਿੰਗਾਂ ਹੋ ਗਈਆਂ ਨੇ, ਕੱਲ ਵੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਨਵੀਨ ਜੀ ਆਉਣਗੇ ਤਾਂ ਇਹ ਏਜੰਡਾ ਜਿਹੜਾ ਬਿਲਕੁਲ ਸੈੱਟ ਹੋ ਜਾਏਗਾ ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਮੰਤਰੀ ਦੇ ਖਿਲਾਫ ਕਾਰੋਬਾਰੀ ਹਾਈ ਕੋਰਟ ਪਹੁੰਚ ਗਿਆ ਜੀ, ਇਹ ਕੀ ਮਾਮਲਾ ਹੈ ਸਾਰਾ? ਤੇ ਸਰ ਮੁੰਡੀਆਂ ਸਾਹਿਬ, ਤੁਹਾਨੂੰ ਯਾਦ ਹੋਣਾ PTO ਟਰਾਲੀ ਜੀ, ਇੱਕ ਉਹ ਮੰਤਰੀ ਸਾਬਕਾ ਹੁੰਦਾ ਸੀਗਾ ਨਾ ਧਾਲੀਵਾਲ ਜੀ, ਜੀ, ਉਹ ਕਹਿੰਦਾ ਸਾਨੂੰ ਗਰੀਬਾਂ ਨੂੰ ਕਿੱਥੇ ਸ਼ਰਾਬ ਪੀਣ ਨੂੰ ਜੀ, ਮਹਿੰਗੀ ਸ਼ਰਾਬ ਇਹ ਵਿਸਕੀਆਂ ਪੀਂਦੇ ਨੇ, ਸਾਡੇ ਕੋਲ ਕਿੱਥੇ ਆ। ਜਾ ਕੇ ਕਦੇ ਪੈਟਰੋਲ ਪੰਪ ਤੇ ਖਲੋ ਜਾਂਦਾ, ਉਹ ਮੇਰਾ ਟਰੈਕਟਰ ਖਲੋ ਗਿਆ, ਮੋਦੀ ਮੇਰਾ ਟਰੈਕਟਰ ਖਲੋ ਗਿਆ, ਤੇਲ ਖੁਣੋ ਮਰ ਗਿਆ। ਤੇ ਲੋਕੀ ਕਹਿੰਦੇ 6.5 ਲੱਖ ਦੀ ਰੱਖਣੀ ਟਰਾਲੀ ਤੇ ਜੇਬੋਂ ਕਹਿਣਾ ਮੈਂ ਖਾਲੀ, ਬਾਈ ਰੱਬ ਹੀ ਰੱਖਾ, ਰੱਬ ਹੀ ਰੱਖਾ। ਤੋ ਟਰਾਲੀ ਵਾਲਾ ਰੌਲਾ ਯਾਦ ਹੈ ਨਾ, ਮੁੰਡੀਆਂ ਸਾਹਿਬ, ਉਹਨਾਂ ਦਾ ਰੌਲਾ ਪਿਆ ਮਲਕੀਤ ਸਿੰਘ ਮਕੇਰੀਆਂ ਵਾਲੇ ਜਿਹੜੇ ਆ ਉਹਨਾਂ ਦੇ ਨਾਲ। ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਤੱਕ ਤਾਂ ਇਹ ਮਾਮਲਾ ਹੁਣ ਹਾਈ ਕੋਰਟ ਚਲਾ ਗਿਆ। ਗੁਰਪ੍ਰੀਤ, ਦੋਸ਼ ਲੱਗਾ ਹੈ ਕਥਿਤ ਤੌਰ ਤੇ ਕਿ ਮੰਤਰੀ ਗੈਂਗਸਟਰਾਂ ਤੋਂ ਧਮਕੀਆਂ ਦਵਾ ਰਹੇ ਆ, ਬੜਾ ਵੱਡਾ ਦੋਸ਼ ਹੈ। ਹਾਲਾਂਕਿ ਮੁੰਡੀਆਂ ਸਾਹਿਬ ਦਾ ਮੈਨੂੰ ਨਹੀਂ ਪਤਾ ਵਰਜ਼ਨ ਕੋਈ ਆਇਆ ਕਿ ਨਹੀਂ ਆਇਆ, ਪਰ ਇਹ ਸਾਫ਼ ਹੋ ਗਿਆ ਸੀਗਾ, ਖਬਰਾਂ ਲੱਗ ਗਈਆਂ ਸਨ ਦੁਪਹਿਰ ਤੱਕ ਕਿ ਇਹਨਾਂ ਦੇ ਖਿਲਾਫ ਹਾਈ ਕੋਰਟ ਚਲਾ ਗਿਆ ਮਾਮਲਾ। ਤੇ ਜੇ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਤਾਂ ਮੇਰੇ ਖਿਆਲ ਦੇ ਨਾਲ ਪਰਿਸਥਿਤੀ ਇਹਨਾਂ ਵਾਸਤੇ ਕਾਫੀ ਗੁੰਝਲਦਾਰ ਤੇ ਕਾਫੀ ਉਲਝਵੀਂ ਬਣ ਜਾਏਗੀ। ਤਾਂ ਉਦਾਂ ਆਪਾਂ ਵੇਖ ਹੀ ਰਹੇ ਹਾਂ, ਥੋੜੇ ਦਿਨ ਪਹਿਲਾਂ ਅਮੋਲਕ ਸਿੰਘ ਦੇ ਖਿਲਾਫ ਗਈ ਚਲੀ ਸੀ ਇੱਕ ਧਿਰ ਹਾਈ ਕੋਰਟ ਦੇ ਵਿੱਚ, ਉਹਨਾਂ ਨੂੰ ਨੋਟਿਸ ਹੋਇਆ, ਤਾਂ ਹੁਣ ਮੁੰਡੀਆਂ ਸਾਹਿਬ ਨੂੰ ਨੋਟਿਸ ਹੋ ਜਾਏਗਾ। ਤਾਂ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ, ਖੁੱਲ ਕੇ ਗੱਲਾਂ ਜਿਹੜੀਆਂ ਉਹ ਪਬਲਿਕ ਡੋਮੇਨ 'ਚ ਵੀ ਆ ਰਹੀਆਂ, ਕੋਰਟ ਦੇ ਵਿੱਚ ਵੀ ਆ ਰਹੀਆਂ, ਤਾਂ ਕਰ ਸਕਦੇ ਹਾਂ ਕਿ ਮੁਸ਼ਕਲਾਂ ਤੇ ਹੁਣ ਵਧਣਗੀਆਂ, ਇਹ ਆਪਾਂ ਨੂੰ ਲੱਗਦਾ ਹੀ ਆ। ਤਾਂ ਕਿੰਨੀਆਂ ਕੁ ਵਧਣਗੀਆਂ ਟਾਈਮ ਦੱਸੇਗਾ ਜੀ।
ਜੀ। ਕਹਿਣ ਦਾ ਭਾਵ ਵੀ ਉਹ ਕਾਰੋਬਾਰੀ ਆਪਣੇ ਪੈਸੇ ਲੈਣ ਤੱਕ ਜਿਹੜਾ ਹੱਕ ਹੈ ਉਹ ਲੈਣ ਤੱਕ ਸੀਮਿਤ ਨਹੀਂ ਰਹੇ। ਅਗਲਿਆਂ ਨੂੰ ਆਪਣਾ ਹੱਕ ਪਤਾ ਹੈ ਵੀ ਭਾਈ ਕੋਈ ਦਬਕਾ ਕਿਵੇਂ ਜਾਵੇ। ਅਗਲੇ ਗਏ ਨੇ ਅਗਾਂਹ ਤੱਕ ਪਿੱਛਾ ਕਰਨ ਵੀ ਭਾਈ ਤੁਹਾਨੂੰ ਦੱਸਦੇ ਹਾਂ ਅੱਗੇ ਤੋਂ ਕਿਸੇ ਨੂੰ ਹੱਥ ਪਾਇਓ ਤੇ ਫਿਰ ਤੁਹਾਨੂੰ ਪਤਾ ਲੱਗੂਗਾ। ਬੜੀ ਚੰਗੀ ਗੱਲ ਹੈ ਇਹ ਵੀ ਉਦਾਹਰਨ ਘੱਟ ਦੇਖਣ ਨੂੰ ਮਿਲਦੀ, ਨਹੀਂ ਤਾਂ ਆਮ ਤੌਰ ਤੇ ਬੰਦਾ ਮੰਨਦਾ ਵੀ ਭਾਈ ਪੈਸੇ ਲਓ ਆਪਣੇ ਤੇ ਖਹਿੜਾ ਛਡਾਓ ਇਹਨਾਂ ਤੋਂ, ਆਪਾਂ ਕੀ ਪੰਗਾ ਲੈਣਾ ਇਹਨਾਂ ਦੇ ਨਾਲ। ਨਹੀਂ, ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਸਹੀ ਸਮੇਂ ਦੀ ਵੇਟ ਕਰਕੇ ਸਹੀ ਸਮੇਂ ਤੇ ਸਹੀ ਵਾਰ ਕਰਦੇ ਹੋ ਤਾਂ ਤੁਹਾਨੂੰ ਸਫਲਤਾ ਮਿਲਦੀ ਹੈ। ਤਾਂ ਉਹਨਾਂ ਜੀ, ਨੇ ਦਸੰਬਰ ਜਨਵਰੀ 'ਚ ਯਤਨ ਸ਼ੁਰੂ ਕਰ ਦਿੱਤੇ ਸੀਗੇ, ਤਾਂ ਉਸ ਵੇਲੇ ਉਹਨਾਂ ਨੇ ਟਿਕਾ ਰੱਖਿਆ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜਨਵਰੀ 'ਚ ਉਹਨਾਂ ਨੇ ਸਾਰੀ ਕਹਾਣੀ ਸਾਨੂੰ ਵੀ ਦੱਸੀ ਸੀ। ਤਾਂ ਉਸ ਟਾਈਮ ਜੀ, ਉਹਨਾਂ ਨੇ ਕਿਹਾ ਸੀਗਾ ਕਿ ਹਾਲੇ ਅਸੀਂ ਜਨਤਕ ਨਹੀਂ ਕਰ ਰਹੇ, ਤਾਂ ਆਉਣ ਵਾਲੇ ਸਮੇਂ 'ਚ ਕਰਾਂਗੇ। ਫਿਰ ਜਦੋਂ ਸਹੀ ਸਮਾਂ ਆਇਆ ਤਾਂ ਉਹਨਾਂ ਨੇ ਜਨਤਕ ਕਰਤਾ ਸਾਰਾ ਕੁਛ। ਤਾਂ ਹੁਣ ਉਹਨਾਂ ਨੂੰ ਪਤਾ ਹੈ ਕਿ ਹੁਣ ਭਾਵੇਂ ਖੁੱਲ ਕੇ ਖੇਡੀਏ, ਭਾਵੇਂ ਬੰਦ ਕਮਰੇ 'ਚ ਖੇਡੀਏ, ਹੁਣ ਕੋਈ ਡਰ ਨਹੀਂ ਹੈ। ਪਰ ਇਹ ਜੀ। ਗੱਲ ਵਾਕਿਆ ਹੈ ਕਿ ਜ਼ੁਰਤ ਜ਼ਰੂਰ ਉਹਨਾਂ ਨੇ ਵਿਖਾਈ ਆ, ਬੜੇ ਵੱਡੇ ਪੱਧਰ ਤੇ ਇਹਨਾਂ ਦਾ ਜਲੂਸ ਕੱਢਿਆ। ਜੀ, ਬਿਲਕੁਲ। ਤੇ ਉਧਰ ਸਾਬਕਾ ਵਿਧਾਇਕ ਸੰਦੋਆ ਨੂੰ ਸੰਮਣ ਹੋਇਆ ਹੈ ਜੀ। ਇਹ ਤਾਂ ਭੈੜੇ ਜਿਹੇ ਕੰਮ 'ਚ ਸੰਮਨ ਹੋਇਆ, ਕੀ ਦਸੀਏ। ਨਹੀਂ ਤੈਨੂੰ ਕੀ ਜੀ, ਦਸੀਏ, ਅਸੀਂ ਧੁਰ ਅੰਦਰ ਤੱਕ ਲੀਰਾਂ ਹੋਏ ਬੈਠੇ ਆ। ਬਈ ਸੰਦੋਆ ਇਹ ਜਿੱਤੇ ਸਨ, ਇੱਕ ਵਾਰੀ ਵਿਧਾਇਕ ਬਣੇ, ਕਈ ਵਿਵਾਦ ਵੀ ਹੋਏ। ਇਨੋਵਾ ਵਾਲਾ ਵਿਵਾਦ, ਸਹੁਰੇ ਦੀ ਲਾਲ ਮਰੂਤੀ ਨੇ ਚੱਕਾ ਜਾਮ ਕਰਾਤਾ, ਪਰ ਇੱਧਰ ਇਨੋਵਾ ਦਾ ਰੌਲਾ ਸੀਗਾ ਜਿਹੜੀ ਇਹਨਾਂ ਦੇ ਸਹੁਰਾ ਸਾਹਿਬ ਦੇ ਨਾਮ ਸੀ। ਪਰ ਉਹਦੇ ਵਿੱਚ ਉਹ ਜ਼ਮੀਨ ਦਾ ਇੱਕ ਕਥਿਤ ਘੁਟਾਲਾ ਸੀਗਾ ਜਿਹਦੀ ਪੇਮੈਂਟ ਜਿਹੜੀ ਆ ਉਹ ਇਨਡਾਇਰੈਕਟਲੀ ਏਜੰਸੀ ਨੂੰ ਆਈ ਸੀਗੀ, ਤਾਂ ਇਹ ਰੌਲਾ ਪੈਂਦਾ ਰਿਹਾ। ਫਿਰ ਇੱਕ ਬੱਚੇ ਦੀ ਬਦਫੈਲੀ ਦਾ ਕਥਿਤ ਮਾਮਲਾ, ਤਾਂ ਏਦਾਂ ਇਹਨਾਂ ਤੇ ਕਾਫੀ ਵਿਵਾਦ ਹੋਏ। ਇੱਕ ਕ੍ਰੈਸ਼ਰ ਤੇ ਉੱਥੇ ਪਹੁੰਚ ਗਏ ਸਨ, ਉੱਥੇ ਵਿਵਾਦ ਹੋ ਗਿਆ। ਇਹ ਤਾਂ ਕਾਫੀ ਕੁਝ ਚੱਲਿਆ, ਪਰ ਜੀ, ਬਾਅਦ ਦੇ ਵਿੱਚ ਇਹਨਾਂ ਨੇ ਕਾਂਗਰਸ ਜੁਆਇਨ ਕਰ ਲਈ। ਉਸ ਤੋਂ ਬਾਅਦ ਫਿਰ ਇਹ ਵਿੱਚ ਡਾਮਾਡੋਲ ਹੀ ਆ। ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਦੇ ਖਿਲਾਫ ਮੋਰਚਾ ਖੋਲ ਰੱਖਿਆ। ਬੇਸਿਕਲੀ ਕੀ ਆ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਦੋਂ ਨੈਣਾ ਦੇਵੀ ਨੂੰ ਜਾਈਏ, ਰਸਤੇ ਦੇ ਵਿੱਚ ਇੱਕ ਢਾਬੇ ਤੇ ਇੱਕ ਰੇਡ ਪੈਂਦੀ ਆ ਫਰਵਰੀ 2026 ਦੇ ਵਿੱਚ, ਤੇ ਉੱਥੇ ਦੇਹ ਵਪਾਰ ਦਾ ਕਥਿਤ ਧੰਦਾ ਜਿਹੜਾ ਫੜਿਆ ਜਾਂਦਾ ਹੈ। ਉਹ ਜਿਹੜਾ ਢਾਬਾ ਸੰਚਾਲਕ ਆ ਉਹ ਉਹੀ ਸ਼ਖਸ ਆ ਜਿਹਦੇ ਨਾਲ ਇਹਨਾਂ ਦੀ ਕਾਰੋਬਾਰੀ ਸਾਂਝ ਸੀ ਦਿੱਲੀ ਦੇ ਵਿੱਚ, ਕਿਉਂਕਿ ਵਿਧਾਇਕ ਬਣਨ ਤੋਂ ਪਹਿਲਾਂ ਦਿੱਲੀ ਦੇ ਵਿੱਚ ਟਰਾਂਸਪੋਰਟ ਦਾ ਕੰਮ ਕਰਦੇ ਸਨ। ਹਾਲਾਂਕਿ ਸੰਦੋਆ ਨੇ ਖੁਦ ਮੈਨੂੰ ਦੱਸਿਆ ਕਿ ਮੇਰੀ ਕੋਈ ਟਰਾਂਸਪੋਰਟ ਦੇ ਵਿੱਚ ਉਹਨਾਂ ਦੇ ਨਾਲ ਆਫੀਸ਼ੀਅਲੀ ਸਾਝੇਦਾਰੀ ਨਹੀਂ ਸੀਗੀ, ਸਾਂਝ ਨਹੀਂ ਸੀਗੀ, ਬਲਕਿ ਅਸੀਂ ਅੱਡੋ ਅੱਡ ਟਰਾਂਸਪੋਰਟ ਦਾ ਕੰਮ ਕਰਦੇ ਸੀ, ਪਰ ਦਫ਼ਤਰ ਸਾਂਝਾ ਸੀ। ਜੀ, ਉਧਰ ਜਿਹੜਾ ਉਹ ਢਾਬਾ ਜਿਹੜਾ ਦੇ ਵਪਾਰ ਦੇ ਧੰਦੇ ਦੇ ਰਡਾਰ ਤੇ ਆਇਆ, ਤਾਂ ਉਹਤੇ ਬਾਅਦ ਕੀ ਹੋਇਆ ਕਿ ਸੰਦੋਆ ਸਾਹਿਬ ਨੂੰ SIT ਨੇ ਤਲਬ ਕਰ ਲਿਆ। ਹੁਣ ਇਹ ਵੀ ਦਿਲਚਸਪ ਆ ਕਿ ਸੰਦੋਆ ਕਹਿੰਦੇ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਅਪਰੋਚ ਕੀਤਾ ਤਾਂ ਉਹ ਕਹਿੰਦੇ ਕਿ ਮੇਰੇ ਕੋਲ ਤੇ ਸੰਮਨ ਫਿਲਹਾਲ ਆਇਆ ਹੀ ਨਹੀਂ। ਜੀ, ਪੱਤਰਕਾਰਾਂ ਕੋਲ ਸੰਮਨ ਪਹੁੰਚ ਗਿਆ, ਇਹਦਾ ਮਤਲਬ ਆ ਕਿ ਮੀਡੀਆ ਦੇ ਵਿੱਚ ਗੱਲ ਲੀਕ ਕਰਵਾਈ ਗਈ। ਇਹ ਵੀ ਬੜੀ ਇੰਟਰਸਟਿੰਗ ਕਹਾਣੀ ਆ, ਬਹੁਤ ਇੰਟਰਸਟਿੰਗ ਕਹਾਣੀ ਆ। ਉਹ ਕਹਿੰਦੇ ਆ ਕਿ ਮੈਂ ਤੇ ਗੁਰਦੁਆਰੇ ਚੜ ਜਾਣਾ, 2 ਮੇਰੇ ਬੱਚੇ ਆ, ਜਵਾਨ ਬੱਚੇ ਆ, ਮੈਂ ਗੁਰਦੁਆਰੇ ਚੜ ਜਾਣਾ, ਮੈਂ ਉਸ ਢਾਬੇ ਤੇ ਕਦੇ ਗਿਆ ਆਇਆ ਹੀ ਨਹੀਂ। ਮੈਂ ਆਪਦਾ ਜੀ, ਕੰਮ ਕਰਦਾ, ਸੋਹਣਾ ਮੇਰਾ ਕੰਮ ਕਰ ਰਿਹਾ, ਠੀਕ ਹੈ ਜੀ, ਮੇਰੇ ਬੱਚੇ ਜਵਾਨ ਆ, ਮੈਂ ਇਹੋ ਜਿਹਾ ਕੰਮ ਕਰੂੰਗਾ। ਉਹਨਾਂ ਨੇ ਤੇ ਗੁਰਦੁਆਰੇ ਚੜ੍ਹਨ ਦੀ ਗੱਲ ਕਹੀ ਆ, ਤੇ ਨਾਲ ਕਿਹਾ ਹੈ ਕਿ SIT ਜੇ ਬੁਲਾਏਗੀ ਮੈਨੂੰ ਸਮਨ ਰਿਸੀਵ ਹੋਣਗੇ, ਫਿਲਹਾਲ ਤੇ ਹੋਈ ਨਹੀਂ, ਜੇ ਰਿਸੀਵ ਹੋਣਗੇ ਤੇ ਮੈਂ ਜ਼ਰੂਰ ਜਾ ਕੇ ਗੱਲਾਂ ਕਹਾਂਗਾ। ਪਰ ਉਹ ਕਾਫੀ ਦੁਖੀ ਸਨ। ਉਹਨਾਂ ਨੇ ਉਹ ਬੱਚੇ ਵਾਲੇ ਮਾਮਲੇ 'ਚ ਵੀ ਅੱਜ ਖੁੱਲ ਕੇ ਸਾਡੇ ਸਾਹਮਣੇ ਪੱਖ ਰੱਖਿਆ ਕਿ ਬੇਸਿਕਲੀ ਬੱਚੇ ਨੂੰ, ਮਤਲਬ ਕਿ ਜਿਹੜਾ ਮੁੰਡਾ ਨਾਬਾਲਗ ਸੀਗਾ, ਕੋਈ ਗਲਤ ਆਦਤ ਸੀਗੀ ਜਿਹਦੇ ਚੱਲਦਿਆਂ ਅਸੀਂ ਉਹਨੂੰ ਉਤੋਂ ਹਟਾ ਦਿੱਤਾ ਸੀਗਾ, ਤਾਂ ਪਰ ਉਹਨੇ ਮੁੜ ਕੇ ਦੋਸ਼ ਲਾ ਦਿੱਤਾ, ਇਸ ਤਰ੍ਹਾਂ ਦਾ ਸਾਡੇ ਤੇ ਦੋਸ਼ ਲਾ ਦਿੱਤਾ। ਤਾਂ ਗੱਲ ਜੀ, ਅਸਲ ਦੇ ਵਿੱਚ ਉਹ ਕਹਿੰਦੇ ਕਿ ਇਹ ਸੀ, ਪਰ ਜਿਹੜੀ ਸਾਨੂੰ ਪੁੱਠੀ ਪੈ ਗਈ। ਤਾਂ ਖੈਰ ਇਹ ਕਾਫੀ ਦੁਖੀ ਦੱਸ ਰਿਹਾ, ਮੈਨੂੰ ਜਾਪ ਰਹੇ ਸਨ ਜਦੋਂ ਦੱਸ ਰਹੇ ਸੀ ਸਾਰਾ ਕੁਝ, ਕਿ ਮੈਂ ਹਰ ਵਾਰੀ ਆਪਦੀ ਸਫਾਈ ਦਿੰਦਾ ਥੱਕ ਜਾਣਾ, ਤੇ ਮੈਂ ਇੱਕੋ ਵੇਲੇ ਆਪਦੇ ਬੱਚੇ ਲੈ ਕੇ ਤਖਤ ਸ਼੍ਰੀ ਕੇਸਗੜ੍ਹ ਚੜ੍ਹ ਜਾਣਾ ਜੇ ਤੁਸੀਂ ਕਹਿੰਦੇ ਹੋ। ਮੈਂ ਕਿਹਾ ਨਹੀਂ, ਅਸੀਂ, ਸਾਡਾ ਕੰਮ ਉਹ ਨਹੀਂ ਹੈ, ਅਸੀਂ ਤੁਹਾਡੀ ਸਫਾਈ, ਤੁਹਾਡਾ ਸਪਸ਼ਟੀਕਰਨ ਵੀ ਆਪਦੀ ਆਡੀਅנס ਸਾਹਮਣੇ ਰੱਖਾਂਗੇ। ਤੇ ਪਰੰਤੂ ਉਹ ਕਾਫੀ ਮੇਰੇ ਖਿਆਲ ਦੇ ਨਾਲ ਦਿਲੋਂ ਕਾਫੀ ਗੁੱਸੇ ਸਨ। ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ 에ਅਰ ਫੋਰਸ ਦਾ ਅਫਸਰ ਤਸਕਰੀ ਕਰਦਾ ਕਾਬੂ ਆਇਆ ਹੈ। ਇਹ ਕਿਹੜੇ ਰਾਹੀਂ ਪੈ ਗਿਆ ਜੀ? ਆ ਦੇਖੋ, ਹੁਣ 에ਅਰ ਫੋਰਸ ਦੀ ਜੌਬ ਮਿਲ ਜਾਵੇ ਤੇ ਇਹਦੋਂ ਗਾਂ ਤੇ ਫਿਰ ਹੁਣ ਕੀ ਬੰਦਾ ਭਾਲਦਾ।
ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨਹੀਂ, ਹੋਰ ਦੱਸ ਕੀ ਭਾਲਦੀ ਵੀ ਅੱਧੀ ਕਿੱਕ ਤੇ ਸਟਾਰਟ ਯਾਮਾ ਹੀ ਮਿਲ ਜਾਵੇ ਤੇ ਵਾਧੂ ਕੁਛ ਹੁੰਦਾ। ਤੇ ਇੱਥੇ ਤੁਹਾਨੂੰ 에ਅਰ ਫੋਰਸ ਦੇ ਵਿੱਚ ਜੋਬ ਮਿਲ ਜਾਵੇ, ਹੋਰ ਬੰਦਾ ਕੀ ਭਾਲਦਾ। 3 ਕਿਲੋ ਫੀਮ ਦੇ ਸਮੇਤ ਇਹ ਫੜਿਆ ਗਿਆ। ਬਰਨਾਲਾ ਪੁਲਿਸ ਨੇ ਨਾਕਾਬੰਦੀ ਕੀਤੀ ਸੀਗੀ। ਥਾਣਾ ਭਦੌੜ ਦੇ ਤੁਹਾਨੂੰ ਪਤਾ ਹੀ ਅਰਜਨ ਢਿੱਲੋਂ, ਹਸਤਿੰਦਰ, ਇੱਕ ਹੋਰ ਵੀ ਆ ਮੁੰਡਾ, ਬੜੇ ਇਸ ਵੇਲੇ ਸਟਾਰ ਨੇ ਭਦੌੜ ਤੋਂ। ਤਾਂ ਭਦੌੜ ਦੀ ਪੁਲਿਸ ਨੇ ਫੜ ਲਿਆ, ਸੂਚਨਾ ਉਹਨਾਂ ਨੂੰ ਮਿਲੀ ਸੀਗੀ, ਖਾਸ ਨਾਕਾਬੰਦੀ ਕੀਤੀ, 3 ਕਿਲੋ ਅਫੀਮ ਬਰਾਮਦ ਹੋਈ ਆ। ਇਹ 에ਅਰ ਫੋਰਸ ਦਾ ਜਿਹੜਾ ਸੀਗਾ ਉਹ ਕਰਮਚਾਰੀ ਸੀਗਾ। ਦੋਸ਼ੀ ਦਾ ਨਾਮ ਸਿਮਰਤਪਾਲ ਸਿੰਘ ਹੈ। ਉਹਨੇ ਕਬੂਲ ਕੀਤਾ ਕਿ IAF ਦੇ ਵਿੱਚ ਬਤੌਰ ਸਿਪਾਹੀ ਉਹ ਹੈਗਾ ਇਸ ਵੇਲੇ ਕਾਰਜਸ਼ੀਲ, ਤੇ ਉਹਦੀ ਤੈਨਾਤੀ ਜਿਹੜੀ ਮੋਹਾਲੀ 에ਅਰ ਫੋਰਸ ਸਟੇਸ਼ਨ ਤੇ ਆ, ਤੇ ਮੂਲ ਰੂਪ ਦੇ ਵਿੱਚ ਉਹ ਅੰਮ੍ਰਿਤਸਰ ਰਹਿਣ ਵਾਲਾ ਹੈ। ਤੇ ਨਸ਼ੇ ਦੇ ਸਿੰਡੀਕੇਟ ਨੂੰ ਖੰਗਾਲਣ ਦੇ ਵਿੱਚ ਲੱਗੀ ਹੈ। ਮੋਬਾਈਲ ਰਿਕਾਰਡ ਤੇ ਬੈਂਕ ਖਾਤੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਬਿਲਕੁਲ ਗੁਰਪ੍ਰੀਤ ਬੜਾ ਹੀ ਅਜੀਬ ਜਿਹਾ ਮਾਮਲਾ ਹੈ ਕਿ ਇੱਥੇ ਲੋਕ ਜੌਬ ਨੂੰ ਤਰਸਦੇ ਆ, ਤੇ ਜਿਹੜੇ ਲੋਕ ਜੌਬ ਹਾਸਲ ਕਰ ਲੈਂਦੇ ਆ ਉਹ ਮਤਲਬ ਕਿ ਇਸ ਤਰ੍ਹਾਂ ਜਾਂਦੇ ਆ। ਯਾਰ ਹੱਦ ਹੋ ਗਈ ਆ, ਹੱਦ ਹੋ ਗਈ ਆ। ਅੱਛਾ, ਫੀਮ ਦੀ ਬੜੀ ਤਸਕਰੀ ਚੱਲ ਰਹੀ ਆ। ਸਾਡਾ ਧਿਆਨ ਹਮੇਸ਼ਾ ਚਿੱਟੇ ਤੇ ਰਹਿੰਦਾ ਹੈ। ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਯਾਰ ਮਤਲਬ ਕਿ ਜੜ੍ਹਾਂ ਤੱਕ ਜਾਣਾ ਚਾਹੀਦਾ ਸਾਰੀ ਸਮੱਸਿਆ ਦਾ। ਠੀਕ ਹੈ, ਚਿੱਟਾ ਵੀ ਇੱਕ ਸਮੱਸਿਆ ਹੈ, ਪਰ ਚਿੱਟੇ ਦੀ ਓਵਰਡੋਜ਼ ਦੇ ਨਾਲੋਂ ਜੇ ਤੁਸੀਂ ਵੇਖੋ ਕਿ ਅੱਜ ਸਟ੍ਰੈਸ ਦੇ ਨਾਲ ਜ਼ਿਆਦਾ ਲੋਕ ਖੁਦਕੁਸ਼ੀਆਂ ਕਰ ਰਹੇ ਆ, ਕੋਈ ਉਹਦੀ ਗੱਲ ਨਹੀਂ ਕਰਦਾ। ਚਿੱਟੇ ਦੇ ਮੁਕਾਬਲੇ ਅਫੀਮ ਵੀ ਤੇਜ਼ੀ ਨਾਲ ਪਸ ਰਹੀ ਹੈ ਨਾ 5-10 ਸਾਲਾਂ 'ਚ ਤੇਜ਼ੀ। ਤੇ ਅਫੀਮ ਅੱਜ ਕੱਲ ਇੱਕ ਸਟੇਟਸ ਸਿੰਬਲ ਬਣ ਗਿਆ। ਚਾਂਦੀ ਦੀਆਂ ਡੱਬੀਆਂ ਰੱਖੀਆਂ ਵੀ ਆ ਲੋਕਾਂ ਨੇ, ਵੱਡੇ ਵੱਡੇ ਲੋਕਾਂ ਨੇ। ਚਿੱਟਾ ਤੇ ਸਮਾਂ ਦੀ ਹੁਣ ਬੜੇ ਕਹਿ ਲੋ ਕਿ ਗਰੀਬ ਘਰਾਂ ਦੇ ਬੱਚੇ ਜਾਂ ਕਹਿ ਲੋ ਇਸ ਤਰ੍ਹਾਂ ਦੇ ਲੋਕ ਲੱਗ ਗਏ ਜਿਹੜੇ ਸਰਦੇ ਪੁੱਜਦੇ ਉਹ ਤਕਰੀਬਨ ਸਾਰੇ ਫੀਮ ਤੇ ਹੋ ਗਏ। ਮੈਂ ਤੇ ਹੈਰਾਨ ਰਹਿਣਾ ਕਿ ਇੱਕ ਦਿਨ ਮੈਂ ਕੈਫੇ ਤੇ ਗਿਆ ਤੇ ਕੁਝ ਬੱਚੇ ਮਤਲਬ ਕਿ ਬੱਚੇ ਮੈਨੂੰ ਆਪਦੇ ਬੱਚੇ ਹੀ ਲੱਗਦੇ, ਜਿਹੜੇ ਨੌਜਵਾਨ ਹੁੰਦੇ ਮੈਂ ਉਹਨਾਂ ਨੂੰ ਬੱਚੇ ਹੀ ਕਹਿਣਾ। ਬੱਚਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਕੂਲ ਯੂਨੀਫਾਰਮ 'ਚ ਹੁੰਦੇ ਆ, ਤਾਂ ਮੈਨੂੰ ਬਹੁਤ ਪਿਆਰੇ ਵੀ ਲੱਗਦੇ ਆ ਨੌਜਵਾਨ। ਗੱਲ ਇਹ ਆ ਕਿ ਉਹ ਕੈਫੇ ਦੇ ਵਿੱਚ ਜਿਸ ਤਰ੍ਹਾਂ ਦਾ ਮੈਂ ਹਿਸਾਬ ਕਿਤਾਬ ਵੇਖਿਆ, ਉਹ ਮੇਜ਼ ਦੇ ਥੱਲੇ ਦੀ ਘਮਾਈ ਜਾਂਦੇ ਸੀ ਇੱਕ ਡੱਬੀ ਤੇ ਉਂਗਲ ਲਵੇੜੀ ਜਾਂਦੀ ਸੀ। ਤਾਂ ਜਦ ਮੈਂ ਕੈਫੇ ਵਾਲੇ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਡੇਲੀ ਸਵੇਰੇ ਇਸ ਵੇਲੇ ਆਉਂਦੇ। ਮੈਂ ਕਿਸੇ ਬਾਹਰੀ ਸ਼ਹਿਰ ਦੇ ਵਿੱਚ ਤੜਕੇ ਰੁਕਿਆ ਕਿਤੇ, ਤੇ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਕਿ ਇਹ ਇਹਨਾਂ ਦੀ ਰੂਟੀਨ ਆ। ਉਸ ਤੋਂ ਬਾਅਦ ਹੀ ਇਹ ਕੋਈ ਪੜ੍ਹਨ ਜਾਂਦਾ, ਕੋਈ ਆਪਦਾ ਕੋਈ ਕੰਮ ਕਰਨ ਜਾਂਦਾ ਜਾਂ ਘਰੇ ਕੰਮ ਕਰਦਾ। ਇਹ ਸਾਰੀ ਰੂਟੀਨ ਬਣ ਗਈ ਹੈ। ਤਾਂ ਮੈਂ ਉਸ ਦਿਨ ਜਦੋਂ ਆਪਦੇ ਬ੍ਰਦਰ ਦੇ ਨਾਲ ਗੱਲ ਕੀਤੀ ਤਾਂ ਉਸਨੇ ਮੈਨੂੰ ਦੱਸਿਆ ਕਿ ਇੱਕ ਹਰ ਦੂਜਾ ਤੀਜਾ ਗਾਣਾ ਫੀਮ ਤੇ ਬਣ ਰਿਹਾ ਅੱਜ ਕੱਲ, ਤੇ ਸਟੇਟਸ ਸਿੰਬਲ ਹੈ। ਮਹਿਫਲਾਂ ਦੇ ਵਿੱਚ ਬੜੀ ਸ਼ਾਨ ਦੇ ਨਾਲ ਫੀਮ ਦੀ ਡੱਬੀ ਰੱਖੀ ਜਾਂਦੀ ਹੈ ਅੱਗੇ। ਮਣੀਪੁਰ ਦੇ ਇੰਫਾਲ ਤੋਂ ਲੈ ਕੇ ਬਈ ਨੀਮਚ ਤੱਕ ਦਾ ਸਮਾਨ ਇੱਥੇ ਆ ਰਿਹਾ। ਬਹੁਤ ਮੈਨੂੰ ਗੱਲਾਂ ਫਿਰ ਵੇਖਣ ਨੂੰ ਮਿਲੀਆਂ। ਤਾਂ ਅਫੀਮ ਦਾ ਰੇਟ ਵੀ ਇਸ ਵੇਲੇ 2.5 ਤੋਂ 3 ਲੱਖ ਤੱਕ ਚਲਾ ਗਿਆ। 2.5 ਤੋਂ 3 ਲੱਖ ਤੱਕ। ਇਹ ਬਹੁਤ ਤੁਹਾਡੇ ਵਾਸਤੇ ਬੜੀ ਨਵੀਂ ਜਾਣਕਾਰੀ ਹੋਏਗੀ ਗੁਰਪ੍ਰੀਤ। ਮੈਂ ਵੀ ਉਸ ਦਿਨ ਜਦੋਂ ਇਹ ਜਾਣਕਾਰੀ ਹਾਸਲ ਕਰ ਰਿਹਾ ਸੀਗਾ ਤਾਂ ਮੈਨੂੰ ਦੱਸਿਆ ਗਿਆ ਕਿ ਵਿੱਚ ਮਤਲਬ ਕਿ ਕਈ ਵਾਰ ਕੀ ਹੈ ਕਿ ਠੱਗੀ ਬੜੀ ਚੱਲਦੀ ਹੈ। ਸਿੰਥੈਟਿਕ ਪਾ ਦਿੱਤੇ ਜਾਂਦੇ ਨੇ ਜਾਂ ਕੁਝ ਖਾਸ ਕਿਸਮ ਦੀਆਂ ਖੁਸ਼ਬੂਆਂ, ਮਹਿਕਾਂ ਫੀਮ ਵਰਗੀਆਂ ਹੋਰ ਲਾ ਦਿੱਤੀਆਂ ਜਾਂਦੀਆਂ, ਜਿਵੇਂ ਆਪਾਂ ਦਾਰੂ ਦੇ ਵਿੱਚ ਕਲਰ ਐਡ ਕਰਦੇ ਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਮੈਂ ਤੇ ਸੁਣ ਕੇ ਹੈਰਾਨ ਰਹਿ ਗਿਆ। ਤੇ ਫੀਮ ਦਾ ਵੀ ਬਾਜ਼ਾਰ ਬੜਾ ਖੁੱਲ ਗਿਆ ਆਪਣੇ ਪੰਜਾਬ 'ਚ। ਜੀ, ਤੇ ਉਧਰ ਰਾਮ ਮੰਦਿਰ ਦੇ ਵਿੱਚ ਚੜਾਵੇ ਦੀ ਚੋਰੀ ਦਾ ਜਿਹੜਾ ਮਾਮਲਾ ਚੱਲੀ ਜਾਂਦਾ ਹੈ, ਤੇ ਜੋਗੀ ਹੁਣੀ ਵੈਸੇ ਸਿੱਟ ਦਾ ਗਠਨ ਕੀਤਾ ਸੀ, ਪਰ ਆਪ ਵੀ ਵਿਜ਼ਿਟ ਕਰ ਰਹੇ ਨੇ ਜੋਗੀ ਹੁਣੀ। ਇਹ ਸੀਰੀਅਸ ਬਣ ਗਿਆ ਮਾਮਲਾ? ਹਾਂਜੀ, ਰੌਲਾ ਤਾਂ ਪਹਿਲਾਂ ਸੀ, ਹੁਣ ਤਾਂ ਮਸਲਾ ਬਣ ਗਿਆ ਹੈ। ਠੀਕ ਹੈ ਨਾ ਜੀ। ਤਾਂ ਗੱਲ ਇਹ ਹੈ ਕਿ ਰਾਮ ਮੰਦਿਰ ਦੇ ਮਾਮਲੇ ਦੇ ਵਿੱਚ ਹੁਣ ਤੱਕ 100 ਕਰਮਚਾਰੀਆਂ ਤੋਂ ਪੁੱਛਗਿੱਛ ਹੋ ਚੁੱਕੀ ਹੈ। 11 ਮਹੀਨਿਆਂ ਦੇ ਦਸਤਾਵੇਜ਼ ਖੰਗਾਲੇ ਜਾ ਰਹੇ ਆ। ਯੋਗੀ ਕੱਲ ਨੂੰ ਪਹੁੰਚ ਰਹੇ ਨੇ। ਚੰਪਤ ਰਾਏ ਨੂੰ ਦੂਰ ਕਰ ਦਿੱਤਾ ਗਿਆ ਇਸ ਵਿਜ਼ਿਟ ਦੇ ਮੱਦੇਨਜ਼ਰ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ, ਯੋਗੀ ਦੀ ਗੁਜਰਾਤ ਲੌਬੀ ਦੇ ਨਾਲ ਵੀ ਤੇ ਠੋਕਮ ਠੋਕ ਚੱਲਦੀ ਹੈ ਨਾ। ਤਾਂ ਹੁਣ ਮੌਕਾ ਕਿਉਂਕਿ ਗੁਜਰਾਤ ਲੌਬੀ ਚਾਹੁੰਦੀ ਹੈ ਕਿ ਆਹ ਜਿਹੜਾ ਅਗਲਾ ਇਲੈਕਸ਼ਨ ਹੈ ਇਹਦੇ ਵਿੱਚ ਯੋਗੀ ਨੂੰ ਨਿਬੇੜਿਆ ਜਾਵੇ, ਨਿਪਟਾ ਦਿੱਤਾ ਜਾਵੇ ਕਿਸੇ ਤਰੀਕੇ ਨਾਲ। ਤਾਂ ਯੋਗੀ ਕੋਲ ਇੱਕ ਮੌਕਾ ਬਣ ਗਿਆ। ਅਖਿਲੇਸ਼ ਨੇ ਇਹਦੇ ਵਿੱਚ ਯੋਗੀ ਦੀ ਬਹੁਤ ਮਦਦ ਕਰਤੀ ਇੱਕ ਤਰ੍ਹਾਂ ਨਾਲ ਕਹਿ ਲਓ, ਕਿਉਂਕਿ ਮੁੱਦਾ ਹੀ ਉਹਨਾਂ ਨੇ ਚੁੱਕਿਆ ਸੀ। ਤਾਂ ਇਸ ਵਿਜ਼ਿਟ ਨੂੰ ਦੇਖਿਆ ਜਾ ਰਿਹਾ ਕਿਉਂਕਿ ਚੰਪਤ ਰਾਏ ਡਾਇਰੈਕਟਲੀ ਪੀਐਮਓ ਨਾਲ ਜੁੜਿਆ ਹੋਇਆ ਸੀਗਾ। ਇਹ ਕਪਲਾ ਪੀਐਮਓ ਨਾਲ ਜੁੜਦਾ ਔਰ ਪੀਐਮਓ ਦੇ ਕਹਿਣ ਤੇ ਹੀ ਐਸਆਈਟੀ ਬਣੀ ਆ। ਤਾਂ ਇਸ ਵਾਸਤੇ ਕਾਫੀ ਅੰਦਰੂਨੀ ਰਾਜਨੀਤੀ ਵੀ ਤੇਜ਼ ਹੋ ਗਈ ਹੈ ਗੁਰਪ੍ਰੀਤ ਜੀ।
ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।